ਇੱਥੇ ਗੁਰੂ ਤੇਗ ਬਹਾਦਰ ਫਾਊਂਡੇਸ਼ਨ ਕਨੈਟੀਕਟ ਤੋਂ ਸਿੱਖ ਸੰਗਤਾਂ ਪਹੁੰਚੀਆਂ ਨੇ। ਆਓ ਉਹਨਾਂ ਦੇ ਵਿਚਾਰ ਜਾਣਦੇ ਹਾਂ। ਬਾਬਾ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ, ਤੁਸੀਂ ਇੱਥੇ ਕਨੈਟੀਕਟ ਤੋਂ ਪਹੁੰਚੇ ਹੋਗੇ ਪ੍ਰੋਟੈਸਟ ਦੇ ਵਿੱਚ, ਤੇ ਤੁਸੀਂ ਕੀ ਸਮਝਦੇ ਹੋਗੇ ਪ੍ਰੋਟੈਸਟ ਦਾ ਇੱਥੇ ਕੀ ਮਹੱਤਵ ਹੈ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ? ਮੈਂ ਕਹਿੰਦਾ ਇਹ ਆਪਣੇ ਨਿਊਯਾਰਕ ਤੋਂ ਜੋ ਸੰਗਤਾਂ ਨੇ ਜੋ ਉਦਮ ਕੀਤਾ ਹੈ ਉਹ ਬਹੁਤ ਵਧੀਆ ਉਦਮ ਹੈਗਾ। ਇਹਦੇ ਨਾਲ ਸਾਰੇ ਸਟੇਟਸ ਦੇ ਵਿੱਚ, ਯੂਨਾਈਟਿਡ ਸਟੇਟ ਦੇ ਵਿੱਚ ਸਾਰੇ ਪਤਾ ਲੱਗੇਗਾ ਕਿ ਜੋ ਭਾਈ ਗੁਰਬਖਸ਼ ਸਿੰਘ ਦੀ ਸੋਚ ਹੈ ਉਹ ਬਿਲਕੁਲ ਸਹੀ ਸੋਚ ਹੈ। ਔਰ ਅਸੀਂ ਬੇਸ਼ੱਕ ਲੇਟ ਹਾਂ ਇਸ ਮੁੱਦੇ ਦੇ ਉੱਤੇ, ਪਰ ਇਹ ਬਹੁਤ ਵੱਡਾ ਉਪਰਾਲਾ ਕੀਤਾ ਜੋ ਸੰਗਤਾਂ ਨੇ ਕੀਤਾ, ਔਰ ਸਭ ਨੂੰ ਇਹ 'ਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ। ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਨੌਰਵਾਕ ਕਨੈਟੀਕਟ ਤੋਂ ਔਰ ਸਦਿੰਗਟਨ ਗੁਰੂ ਘਰ ਕਨੈਟੀਕਟ ਤੋਂ ਸੰਗਤਾਂ ਜੋ ਪਹੁੰਚੀਆਂ ਨੇ ਇੱਥੇ ਤੱਕ, ਮਤਲਬ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਸਾਰੀਆਂ ਸੰਗਤਾਂ ਦਾ ਜੋ ਆਈਆਂ ਸਾਡੇ ਨਾਲ। ਔਰ ਵੱਧ ਤੋਂ ਵੱਧ ਸਾਨੂੰ ਚਾਹੀਦਾ ਕਿ ਸਹਿਯੋਗ ਦੇਣਾ ਚਾਹੀਦਾ ਭਾਈ ਸਾਹਿਬ ਦੀ ਸੋਚ ਤੇ, ਕਿਉਂਕਿ 40 ਦਿਨ ਤੋਂ ਉੱਤੇ ਹੋ ਚੁੱਕੇ ਨੇ ਤੇ ਉੱਥੇ ਕੋਈ ਗਵਰਨਮੈਂਟ, ਪੰਜਾਬ ਗਵਰਨਮੈਂਟ ਜਾਂ ਇੰਡੀਆ ਗਵਰਨਮੈਂਟ ਨੇ ਅਜੇ ਤੱਕ ਕੁਝ ਨਹੀਂ ਕੀਤਾ। ਇਹ ਕੌਂਸਲੇਟ ਦੇ ਸਾਹਮਣੇ, ਜੋ ਇੰਡੀਅਨ ਕੌਂਸਲੇਟ ਦੇ ਸਾਹਮਣੇ ਜੋ ਅਸੀਂ ਕੀਤਾ ਕਰ ਰਹੇ ਹਾਂ, ਇਹਦੇ ਨਾਲ ਹੋ ਸਕਦਾ ਕੋਈ ਆਵਾਜ਼ ਉੱਥੇ ਉਹਨਾਂ ਤੱਕ ਪਹੁੰਚੇ, ਔਰ ਪਹੁੰਚਣੀ ਵੀ ਚਾਹੀਦੀ ਆ, ਕਿਉਂਕਿ ਗਵਰਨਮੈਂਟ ਤਾਂ ਬਿਲਕੁਲ ਬੋਲੀ ਹੋ ਚੁੱਕੀ ਹੈ। ਤਾਂ ਉਹਨੂੰ ਜਗਾਉਣਾ ਚਾਹੀਦਾ, ਗੂੜੀ ਨੀਂਦ ਦੇ ਵਿੱਚ ਸੁੱਤੀ ਹੋਈ ਹੈ। ਤਾਂ ਅਸੀਂ ਸੋਚ ਰਹੇ ਹਾਂ ਕਿ ਇਹ ਚੰਗਾ ਉਪਰਾਲਾ ਹੈ ਔਰ ਇਹਦੇ ਵਿੱਚ ਜ਼ਰੂਰ ਕਾਮਯਾਬੀ ਮਿਲੇਗੀ ਤੇ ਸਾਰਿਆਂ ਨੂੰ ਇਹ 'ਚ ਹਮਮ ਆ ਕੇ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਬੜੀ ਅੱਛੀ ਗੱਲ ਹੈ, ਇਹੀ ਸਾਡਾ ਮੈਸੇਜ ਹੈ। ਗੁਰਬਖਸ਼ ਸਿੰਘ ਖਾਲਸਾ ਨੇ ਇਸ ਵਾਰੀ ਹੁਣ, ਮਤਲਬ ਪਿਛਲੇ ਸਾਲ ਵੀ ਉਹਨਾਂ ਨੇ ਰੱਖੀ ਸੀਗੀ ਭੁੱਖ ਹੜਤਾਲ ਇਸੇ ਮੁੱਦੇ ਨੂੰ ਲੈ ਕੇ, ਤੇ ਇਸ ਵਾਰੀ ਹੁਣ ਉਹਨਾਂ ਨੇ ਦੂਜੀ ਵਾਰ ਰੱਖੀ ਹੈ ਦੂਜੇ ਸਾਲ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿ ਇਸ ਵਾਰੀ ਇਹਦੇ ਚੋਂ ਚੰਗੇ ਰਿਜ਼ਲਟ ਨਿਕਲਣਗੇ? ਜੋ ਚਾਹੁੰਦੇ ਨੇ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਜਾਊਗੀ? ਦੇਖੋ ਜੀ, ਇਹਦੇ ਬਾਰੇ ਜੋ ਪਹਿਲਾਂ ਜਥੇਦਾਰ ਸਾਹਿਬ ਆਪਣੀ ਕਹਿਣੀ ਕਰਨੀ ਤੋਂ ਮੁੱਕਰ ਗਏ ਸੀਗੇ, ਉਹ ਬਿਲਕੁਲ ਗਲਤ ਸੀਗਾ। ਤੇ ਇਸ ਟਾਈਮ ਉਹਨਾਂ ਨੇ ਸਟੈਂਡ ਜੋ ਲਿਆ ਹੈ, ਉਹ ਕਹਿੰਦੇ ਮੈਂ ਕਿਸੇ ਦੇ ਮਤਲਬ ਇਸ ਚੀਜ਼ ਦੇ ਵਿੱਚ ਨਹੀਂ ਆਵਾਂਗਾ। ਜਿੰਨੀ ਦੇਰ ਤੱਕ ਮੈਨੂੰ ਇਹ ਸਾਰੇ ਮਤਲਬ ਸਿੰਘਾਂ ਨੂੰ ਰਿਹਾਈ ਨਹੀਂ ਹੁੰਦੀ, ਉਨੀ ਦੇਰ ਮੈਂ ਆਪਣੀ ਭੁੱਖ ਹੜਤਾਲ ਨਹੀਂ ਖਤਮ ਕਰਾਂਗਾ। ਮੇਰਾ ਖਿਆਲ ਆ ਉਹ 2 ਤਰੀਕ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਾਣੀ ਪੀਣਾ ਵੀ ਛੱਡ ਦੇਣਾ ਹੈ। ਤੋ ਮੈਂ ਕਹਿੰਦਾ ਇਹ ਸਾਡੀ ਬੜਾ ਹੀ ਮਤਲਬ ਕੌਮ ਨੂੰ ਮਤਲਬ ਉਹਨਾਂ ਬਾਰੇ, ਉਹਨਾਂ ਤੇ ਫਖਰ ਹੋਣਾ ਚਾਹੀਦਾ ਕਿ ਇੰਨੇ ਦਿਨ ਹੋ ਗਏ ਨੇ ਉਹ ਬੈਠੇ ਹੋਏ ਨੇ। ਤੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦਾ ਤਾਂ ਕੋਈ ਸਟੈਂਡ ਨਹੀਂ ਹੈਗਾ, ਤੇ ਇਸ ਕਰਕੇ ਮੇਰਾ ਖਿਆਲ ਨਹੀਂ ਉਹਨਾਂ ਨੂੰ, ਕਿ ਉਹਨਾਂ ਦੀ ਗੱਲ ਮਤਲਬ ਬਿਲਕੁਲ ਸਹੀ ਨਹੀਂ। ਆਪਣੇ ਸਟੈਂਡ ਦੇ ਉੱਤੇ ਉਹ ਖੜੇ ਨੇ, ਕਿ ਜਥੇਦਾਰਾਂ ਦਾ ਜੋ ਸਟੈਂਡ ਆ ਉਹਦੇ ਤੇ ਉਹ ਬਿਲਕੁਲ ਵਿਸ਼ਵਾਸ ਨਹੀਂ ਹੁਣ ਕਰ ਰਹੇ। ਤੇ ਇਹ ਹੋ ਸਕਦਾ ਕਿ ਐਤਕੀ ਮਤਲਬ ਜੋ ਕਰਨਗੇ ਤਾਂ ਸਹੀ ਹੋਏਗਾ ਕਿ ਮਤਲਬ। ਥੈਂਕ ਯੂ। ਪੰਜਾਬ ਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬੈਠਣ ਨਹੀਂ ਦਿੱਤਾ ਗਿਆ, ਕਿਉਂਕਿ ਗੁਰਦੁਆਰਾ ਸਾਹਿਬਾਨ ਨੂੰ ਅਵਤਾਰ ਸਿੰਘ ਮੱਕੜ ਵੱਲੋਂ ਕਿਹਾ ਗਿਆ ਕਿ ਕਿਤੇ ਵੀ ਇਹ ਬੈਠਦਾ ਉਹਨੂੰ ਐਸਐਸਪੀ ਨੂੰ ਕਹਿ ਕੇ ਉਹਨੂੰ ਉਠਵਾ ਦਿੱਤਾ ਗਿਆ ਸੀਗਾ। ਤੇ ਇਸ ਕਰਕੇ ਉਸ ਨੂੰ ਕੋਈ ਜਗ੍ਹਾ ਨਹੀਂ ਲੱਭੀ, ਇਸ ਕਰਕੇ ਉਹ ਜਾ ਕੇ ਹਰਿਆਣੇ ਵਿੱਚ ਬੈਠੇ ਆ, ਜਿੱਥੇ ਉਹਨੂੰ ਕਾਮਯਾਬੀ ਮਿਲੀ ਆ। ਦੇਰ ਆਏ ਦੁਰਸਤ ਆਏ, ਅਸੀਂ ਸਭ ਉਹਨਾਂ ਦੇ ਨਾਲ ਆ। ਪਰ ਸ਼੍ਰੋਮਣੀ ਕਮੇਟੀ ਤੋਂ, ਬਾਦਲ ਸਰਕਾਰ ਤੋਂ, ਉਸ ਨੇ ਸਾਡੀ ਜਨਰੇਸ਼ਨ ਖਾ ਲਈ, ਬਾਦਲ ਸਰਕਾਰ ਨੇ ਸਾਡੀ ਇਕਨੋਮੀ ਖਾ ਲਈ, ਸਾਡਾ ਧਰਮ ਖਾ ਲਿਆ। ਅਸੀਂ ਇਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ? ਸਾਨੂੰ ਆਪ ਜਾਗਰੂਕ ਹੋਣਾ, ਬਾਹਰ ਬੈਠੇ ਸਿੰਘਾਂ ਨੂੰ ਆਪ ਜਾਗਰੂਕ ਹੋਣਾ ਪੈਣਾ ਹੈ, ਤਾਂ ਕਿ ਅਸੀਂ ਆਪਣੀ ਕੌਮ ਨੂੰ ਬਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਸਿੱਖਸ ਫॉर ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਜੀ ਨਾਲ ਗੱਲਬਾਤ ਕਰਦੇ ਹਾਂ। ਪੰਨੂ ਸਾਹਿਬ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸਮੁੱਚੀ ਸੰਗਤ ਅੱਜ ਆਪਾਂ ਇੰਡੀਅਨ ਕੌਂਸਲੇਟ ਦੇ ਸਾਹਮਣੇ ਖਲੋਤੇ ਹਾਂ, 64 ਸਟਰੀਟ 5th ਐਵਨਿਊ ਦੇ ਉੱਤੇ। ਅੱਜ ਆਪਾਂ ਉਹ ਸਾਡਾ ਵੀਰ ਭਾਈ ਗੁਰਬਖਸ਼ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਬੰਦੀ ਸਿੱਖਾਂ ਨੂੰ ਛਡਾਉਣ ਵਾਸਤੇ ਜੋ ਉਹਨਾਂ ਨੇ ਮਰਨ ਵਰਤ ਪਹਿਲਾਂ ਵੀ ਰੱਖਿਆ ਸੀ, ਹੁਣ ਫਿਰ ਦੁਬਾਰਾ ਰੱਖਿਆ, ਕਿਉਂਕਿ ਪਹਿਲੇ ਮਰਨ ਵਰਤ ਦੇ ਉੱਤੇ ਜਿਹੜੇ ਜਥੇਦਾਰ ਪੰਜਾਬ ਗੌਰਮੈਂਟ, ਉਹਨਾਂ ਨੇ ਉਹਨਾਂ ਨੂੰ ਵਰਗ ਲਾ ਕੇ ਉਹਨਾਂ ਦੀ ਭੁੱਖ ਹੜਤਾਲ ਤੁੜਵਾ ਦਿੱਤੀ। ਪਰ ਅੱਜ ਫਿਰ ਦੁਬਾਰਾ ਉਹ ਪਿਛਲੇ 45 ਦਿਨਾਂ ਦੇ ਉੱਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਪਰ ਇੰਡੀਅਨ ਗੌਰਮੈਂਟ ਦੇ, ਪੰਜਾਬ ਗੌਰਮੈਂਟ ਦੇ ਕਿਸੇ ਦੇ ਵੀ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ, ਕਿਉਂਕਿ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਛਡਾਉਣ ਵਾਸਤੇ ਮਰਨ ਵਰਤ ਰੱਖਿਆ ਹੈ ਜਿਨ੍ਹਾਂ ਬੰਦਿਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਪਰ ਫਿਰ ਵੀ ਉਹਨਾਂ ਬੰਦਿਆਂ ਨੂੰ ਛੱਡਿਆ ਨਹੀਂ ਜਾ ਰਿਹਾ, ਜਿਹੜੇ ਬੰਦੇ ਕੌਮ ਦੀ ਖਾਤਰ, ਸਾਡੇ ਪਰਵਾਨੇ ਵੀਰ, ਜਿਹੜੇ ਉਸ ਟਾਈਮ ਦੇ ਉੱਤੇ ਜਿਨ੍ਹਾਂ ਨੇ ਸਾਡੇ ਉੱਤੇ ਧੱਕਾ ਕੀਤਾ, ਸਾਡੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਉਸ ਦੇ ਮਸਲੇ ਦੇ ਉੱਤੇ ਉਹਨਾਂ ਸਿੱਖਾਂ ਵੀਰਾਂ ਭੈਣਾਂ ਨੇ ਜੋ ਉਸ ਦੀ ਰੱਖਿਆ ਦੀ ਖਾਤਰ ਕੋਈ ਹਥਿਆਰਬੰਦ ਵੀ ਸੰਘਰਸ਼ ਚਾਲੂ ਕੀਤਾ। ਪਰ ਕਈ ਵੀਰ ਨਜਾਇਜ਼ ਚੁੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਹਨ। ਕਈ ਮੇਰੀਆਂ ਮਾਵਾਂ, ਕਈ ਬੱਚੇ, ਉਹ ਵੀ ਅੱਜ ਬਜ਼ੁਰਗ ਹੋ ਚੁੱਕੇ ਹਨ, ਪੁਰਾਣੇ 30 ਸਾਲ ਹੋ ਚੁੱਕੇ ਹਨ, ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ। ਪਰ ਅੱਜ ਸਿੱਖ ਕੌਮ
ਸਾਹਮਣੇ ਆ ਚੁੱਕੀ ਹੈ। ਸਿੱਖ ਕੌਮ ਆਪਣਾ ਇਨਸਾਫ ਲੈਣਾ ਚਾਹੁੰਦੀ ਹੈ। ਇਸ ਕਰਕੇ ਭਾਈ ਗੁਰਬਖਸ਼ ਸਿੰਘ ਹੁਣੀ ਜਿਹੜੇ ਮਰਨ ਵਰਤ 45 ਦਿਨ ਤੋਂ ਰੱਖਿਆ ਹੈ, ਉਹਨਾਂ ਨੇ ਉਹਨਾਂ ਬੰਦੀ ਸਿੱਖਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਜਿਨ੍ਹਾਂ ਦੇ ਕੇਸ ਚੱਲਦੇ ਹਨ, ਸਿੱਖ ਕੌਮ ਉਹਨਾਂ ਨੂੰ ਕਦੀ ਵੀ ਨਹੀਂ ਕਹਿੰਦੀ ਵੀ ਤੁਸੀਂ ਹਾਲੇ ਛੱਡੋ। ਜਦੋਂ ਉਹਨਾਂ ਦੇ ਕੇਸ ਸਜ਼ਾਵਾਂ ਪੂਰੀਆਂ ਹੋ ਜਾਣਗੀਆਂ, ਉਹਨਾਂ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਵੇ। ਪਰ ਅੱਜ ਅਸੀਂ ਸਾਰੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ, ਕਿਉਂਕਿ ਉਹ ਕੌਮ ਦਾ ਕੰਮ ਕਰ ਰਹੇ ਹਨ। ਕੌਮ ਦੇ ਉਹਨਾਂ ਸ਼ਹੀਦਾਂ, ਉਹਨਾਂ ਮੇਰੇ ਵੀਰਾਂ ਦੇ ਨਾਲ ਦੇ ਖੜੇ ਹਨ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਸੜ ਭੁੱਜ ਰਹੇ ਹਨ। ਉਹਨਾਂ ਦੇ ਘਰਾਂ ਦੇ ਹਾਲ ਬੇਹਾਲ ਹਨ, ਪਰ ਕੋਈ ਵੀ ਉਹਨਾਂ ਦੀ ਬਾਤ ਨਹੀਂ ਪੁੱਛ ਰਿਹਾ। ਨਾ ਹੀ ਕਿਸੇ ਪ੍ਰਸ਼ਾਸਨ ਨੇ ਪੁੱਛਿਆ ਹੈ, ਨਾ ਹੀ ਅੱਜ ਤੱਕ ਉਹਨਾਂ ਦੇ ਕੋਲ ਕੋਈ ਪ੍ਰਸ਼ਾਸਨ ਗਿਆ ਹੈ। ਮੈਂ ਸਮੁੱਚੇ ਨਾਨਕ ਨਾਮ ਲੇਵਾ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਆਵਾਜ਼ ਦੇ ਨਾਲ ਆਵਾਜ਼ ਮਿਲਾਈਏ ਤੇ ਜਿਹੜੇ ਸਾਡੇ ਬੰਦੀ ਸਿੱਖ ਭੈਣ ਭਰਾ ਹਨ, ਆਪਾਂ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰੀਏ। ਅੱਜ ਤੁਸੀਂ ਦੇਖ ਰਹੇ ਹੋ ਕਿੱਡਾ ਵੱਡਾ ਇਕੱਠ ਹੈ, ਕੋਈ ਭੈਣਾਂ, ਛੋਟੇ ਛੋਟੇ ਬੱਚੇ ਵੀ ਇੱਥੇ ਆਏ ਹਨ। ਆਪਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਆਵਾਜ਼ ਦੇ ਨਾਲ ਆਵਾਜ਼ ਬੁਲੰਦ ਕਰਨ ਰਹੇ ਹਾਂ। ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਜਿੰਨਾ ਚਿਰ ਤੱਕ ਸਾਡੇ ਬਾੜੀ ਦੇ ਵਿੱਚ ਖੂਨ ਦਾ ਇੱਕ ਵੀ ਕਤਰਾ ਰਹੇਗਾ। ਅਸੀਂ ਇਨਸਾਫ ਦੀ ਜੰਗ ਜਿਹੜੀ ਆ ਉਹ ਜਾਰੀ ਰੱਖਾਂਗੇ। ਆਪਣੇ ਬੇਦੋਸ਼ੀ ਭੈਣ ਭਰਾ ਜਿਨ੍ਹਾਂ ਨੇ ਸਜ਼ਾਵਾਂ ਕੱਟ ਲਈਆਂ ਹਨ, ਉਹਨਾਂ ਨੂੰ ਰਿਹਾ ਕਰਾਉਣ ਦੇ ਵਿੱਚ ਅਸੀਂ ਪਹਿਰਾ ਦੇਵਾਂਗੇ। ਇਸੇ ਤਰ੍ਹਾਂ ਹੀ ਦਿੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਗੁਰਦੁਆਰਾ ਸੰਤ ਸਾਗਰ ਤੋਂ ਭਾਈ ਸੱਜਣ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਅੱਜ ਇੱਥੇ ਇਸ ਵਾਸਤੇ ਇਕੱਤਰ ਹੋਏ ਹਾਂ ਜੋ ਕਿ ਬਗੈਰ ਕਸੂਰ ਤੋਂ ਸਿੰਘਾਂ ਨੂੰ ਜੇਲ੍ਹ ਵਿੱਚ ਡੱਕਿਆ ਹੋਇਆ, ਜਿਸ ਵਾਸਤੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਭੁੱਖ ਹੜਤਾਲ ਤੇ ਬੈਠੇ ਨੇ। ਅੱਜ ਅਸੀਂ ਉਸੇ ਸੰਬੰਧ ਵਿੱਚ ਹੀ ਸਾਰੇ ਨਿਊ ਯਾਰਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਸਾਰੇ ਇਕੱਤਰ ਹੋਏ ਹਾਂ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕੁਝ ਨਾ ਕੁਝ ਸੋਚੇ ਤੇ ਇਹ ਧੱਕਾ ਹਮੇਸ਼ਾ ਨਹੀਂ ਚੱਲਦਾ। ਹੁਣ ਜਿਨ੍ਹਾਂ ਨੇ ਵੀ ਧੱਕਾ ਕੀਤਾ ਹੈ ਉਹਨਾਂ ਦਾ ਸਦਾ ਲਈ ਨਾਸ ਹੋ ਗਿਆ ਤੇ ਜਿਹੜਾ ਵੀ ਕੋਈ ਧੱਕਾ ਕਰਦਾ ਉਹ ਰਹਿੰਦਾ ਨਹੀਂ ਬਹੁਤਾ ਚਿਰ। ਇਸ ਕਰਕੇ ਅਸੀਂ ਸਾਰੇ ਅੱਜ ਇਸ ਕਰਕੇ ਹਾਂ ਦਾ ਨਾਰਾ ਮੰਨ ਕੇ ਇਕੱਠੇ ਹੋਏ ਹਾਂ ਤਾਂ ਕਿ ਪਤਾ ਲੱਗੇ ਵੀ ਸਾਰੇ ਸਿੱਖ ਕੌਮ ਉਹਨਾਂ ਲਈ ਸਾਰੇ ਖੜੇ ਆ ਤੇ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਵੀ ਤਾਂ ਕਿ ਗੌਰਮੈਂਟ ਨੂੰ ਅਕਲ ਆਵੇ। ਜਿਹੜੇ ਬੇਗੁਨਾਹ ਬੇਕਸੂਰ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਰਿਹਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰੂ ਘਰਾਂ ਦੀਆਂ ਕਮੇਟੀਆਂ ਤੇ ਜਿੰਨੀਆਂ ਵੀ ਜਥੇਬੰਦੀਆਂ ਹਨ ਉਹ ਮਿਲ ਕੇ, ਟਰਾਈ ਸਟੇਟ ਦੀ ਸਾਰੀ ਸੰਗਤ ਮਿਲ ਕੇ ਅਸੀਂ ਅੱਜ ਜੋ ਸਾਡੇ ਗੁਰਬਖਸ਼ ਸਿੰਘ ਜੀ ਖਾਲਸਾ ਭੁੱਖ ਹੜਤਾਲ ਤੇ ਬੈਠੇ ਨੇ, 46ਵਾਂ ਦਿਨ ਹੋ ਗਿਆ ਹੈ ਤੇ ਬੜੀ ਸ਼ਰਮਨਾਕ ਕਹਾਣੀ ਹੈ ਕਿ ਗੌਰਮੈਂਟ ਹੈ ਜੋ ਭਾਵੇਂ ਉਹ ਸੈਂਟਰ ਦੀ ਹੋਵੇ ਭਾਵੇਂ ਉਹ ਪੰਜਾਬ ਸਰਕਾਰ ਹੋਵੇ, ਉਹਨਾਂ ਦੇ ਕੰਨ ਦੇ ਉੱਤੇ ਅੱਜ ਤੱਕ ਜੂ ਨਹੀਂ ਸਰਕੀ। ਤੇ ਅਸੀਂ ਜੋ ਸਿੱਖ ਹਨ ਹਮੇਸ਼ਾ ਹੀ ਇਹਨਾਂ ਨਾਲ ਵਿਤਕਰਾ ਹੁੰਦਾ ਆਇਆ ਹੈ। ਜਦੋਂ ਤੋਂ ਵੀ ਇਹਨਾਂ ਨੇ ਕੁਰਬਾਨੀਆਂ ਦੀ ਲੜੀ ਸ਼ੁਰੂ ਕੀਤੀ ਹੈ, ਅੱਜ ਵੀ ਉਸੇ ਹੀ ਤਰ੍ਹਾਂ ਕੁਰਬਾਨੀਆਂ ਦਾ ਦੌਰ ਚੱਲ ਰਿਹਾ ਹੈ। ਭਾਵੇਂ ਉਹ ਹਿੰਦੁਸਤਾਨ ਨੂੰ ਆਜ਼ਾਦੀ ਦੀ ਲੜਾਈ ਹੋਵੇ, ਭਾਵੇਂ ਉਹ ਕਿਸੇ ਤਰ੍ਹਾਂ ਦੀ ਲੜਾਈ ਹੋਵੇ, ਸਿੱਖ ਹਮੇਸ਼ਾ ਹੀ ਮੂਹਰੇ ਆ ਕੇ ਲੜਦੇ ਰਹੇ ਹਨ ਤੇ ਆਜ਼ਾਦੀਆਂ ਦਿਵਾਉਂਦੇ ਰਹੇ ਹਨ। ਅੱਜ ਸਿੱਖਾਂ ਦੀ ਆਪਣੀ ਗੱਲ ਆਈ ਹੈ ਤੇ ਉਹ ਲੋਕ ਜਿਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਛਡਾ ਕੇ ਸਿੱਖ ਘਰਾਂ ਦੇ ਵਿੱਚ ਉਹਨਾਂ ਦਾ ਵਸੇਵਾ ਕਰਦੇ ਸਨ, ਅੱਜ ਉਹ ਕੌਮ ਸਿੱਖਾਂ ਦੇ ਨਾਲ ਵਿਤਕਰਾ ਕਰ ਰਹੀ ਹੈ। ਉਹ ਆਪਣਾ ਪਿਛੋਕੜ ਭੁੱਲ ਚੁੱਕੀ ਹੈ, ਸਾਡੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੀ ਹੈ। ਅਸੀਂ ਇਹ ਦੁਆਰਾ ਉਹਨਾਂ ਨੂੰ ਚੇਤਾ ਕਰਾਉਂਦੇ ਰਵਾਂਗੇ, ਚੇਤਾ ਵੀ ਕਰਾਉਂਦੇ ਹਾਂ ਕਿ ਉਹ ਜੋ ਇਹਨਾਂ ਦੀਆਂ ਬਦਨੀਤੀਆਂ ਹਨ ਉਹਨਾਂ ਤੋਂ ਬਾਜ਼ ਆਉਣ, ਆਪਣੇ ਫਰਜ਼ਾਂ ਨੂੰ ਪਛਾਣਨ। ਇੱਕ ਬੰਨੇ ਉਹ ਹਿੰਦੂ ਸਿੱਖ ਦਾ ਨਾਅਰਾ ਲਾਉਂਦੇ ਹਨ ਕਿ ਅਸੀਂ ਭਰਾ ਭਰਾ ਹਾਂ। ਮੈਂ ਸਮਝਦਾ ਹਾਂ ਅਗਰ ਭਰਾ ਭਰਾ ਵਾਲੀ ਗੱਲ ਹੁੰਦੀ ਹੈ
ਤੇ ਕਿਸੇ ਭਰਾ ਦੇ ਨਾਲ ਵਿਤਕਰਾ ਨਹੀਂ ਹੁੰਦਾ, ਫਿਰ ਇਹ ਸਿੱਖਾਂ ਦੇ ਨਾਲ ਵਿਤਕਰਾ ਕਿਉਂ? ਅੱਜ ਜਿਸ ਸੰਘਰਸ਼ ਪਿਛਲੇ ਸਮੇਂ ਦੇ ਵਿੱਚ ਸਿੰਘਾਂ ਨੇ ਵਿੱਢਿਆ ਉਸ ਨੂੰ ਅੱਤਵਾਦ ਦਾ ਦਰਜਾ ਦਿੱਤਾ ਗਿਆ। ਅੱਜ ਸ਼ਾਂਤਮਈ ਸੰਘਰਸ਼ ਜੋ ਗੁਰਬਖਸ਼ ਸਿੰਘ ਖਾਲਸਾ ਨੇ ਚਲਾਇਆ ਹੈ, ਆਪਣੇ ਜਾਨ ਦੀ ਆਹੂਤੀ ਦੇਣ ਲਈ ਉਹ ਬੈਠੇ ਹਨ। ਤੇ ਮੈਂ ਪੁੱਛਣਾ ਚਾਹੁੰਦਾ ਹਾਂ ਉਹਨਾਂ ਸਰਕਾਰਾਂ ਨੂੰ, ਕਹਿਣਾ ਚਾਹੁੰਦਾ ਹਾਂ ਉਹਨਾਂ ਸਰਕਾਰਾਂ ਨੂੰ ਵੀ ਅੱਜ ਇਹ ਸ਼ਾਂਤਮਈ ਸੰਘਰਸ਼ ਹੈ, ਅੱਜ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ? ਸੋ ਅਸੀਂ ਹਮੇਸ਼ਾ ਹੀ ਆਪਣੇ ਹੱਕਾਂ ਦੀ ਮੰਗ ਕਰਦੇ ਹਾਂ ਤੇ ਹੱਕਾਂ ਦੀ ਮੰਗ ਕਰਦੇ ਰਵਾਂਗੇ। ਸੋ ਗੁਰਬਖਸ਼ ਸਿੰਘ ਖਾਲਸਾ ਹੈ, ਉਸ ਦੇ ਨਾਲ ਸਾਡਾ ਸਾਰਾ ਪੰਥ ਅੱਜ ਮੋਢੇ ਦੇ ਮੋਢੇ ਨਾਲ ਲਾ ਕੇ ਖੜਾ ਹੈ। ਜਿੰਨਾ ਚਿਰ ਕੋਈ ਇਨਸਾਫ ਦੀ ਕਰ ਨਹੀਂ ਜਾਗਦੀ, ਸਿੱਖ ਇਸੇ ਹੀ ਤਰ੍ਹਾਂ ਜੁਰਮ ਦਾ ਟਾਕਰਾ ਕਰਦੇ ਰਹਿਣਗੇ। ਸੋ ਅਸੀਂ ਸੁਨੇਹਾ ਦਿੰਦੇ ਹਾਂ ਸਾਡੇ ਵੀਰ ਗੁਰਬਖਸ਼ ਸਿੰਘ ਖਾਲਸਾ ਨੂੰ ਕਿ ਸਾਰਾ ਸਿੱਖ ਜਗਤ ਤੁਹਾਡੇ ਨਾਲ ਹੈ। ਅੱਜ ਜੋ ਤੁਹਾਡੀ ਕੁਰਬਾਨੀ ਹੈ ਉਸ ਨੂੰ ਦੇਖਦਿਆਂ, ਮੱਦੇ ਨਜ਼ਰ ਰੱਖਦਿਆਂ ਨਿਊਯਾਰਕ ਦੇ ਵਿੱਚ ਅਸੀਂ ਬਹੁਤ ਵੱਡਾ ਜਿਹੜਾ ਵਿਸ਼ਾਲ ਇਕੱਠ ਹੈ ਉਹ ਕੀਤਾ ਹੋਇਆ ਹੈ, ਜਿਸ ਵਿੱਚ ਸਮੂਹ ਟਰਾਈ ਸਟੇਟ ਦੀਆਂ ਦੂਰਾਂ ਤੋਂ, ਦੂਰ ਦਰੇਡੇ ਤੋਂ ਬਹੁਤ ਹੀ ਸਾਰੀਆਂ ਸਟੇਟਾਂ 'ਚੋਂ ਸੰਗਤ ਆ ਕੇ ਉਹਨਾਂ ਸ਼ਮੂਲੀਅਤ ਕੀਤੀ ਹੈ। ਤੇ ਅਸੀਂ ਇਹ ਦੁਨੀਆ ਭਰ ਦੇ ਵਿੱਚ ਪ੍ਰਦਰਸ਼ਨੀ ਕਰਦੇ ਰਵਾਂਗੇ, ਲੋਕਾਂ ਨੂੰ ਦੱਸਦੇ ਰਵਾਂਗੇ ਕਿ ਸਾਡੇ ਨਾਲ ਹਮੇਸ਼ਾ ਹੀ ਬੇਇਨਸਾਫੀ ਹੋਈ ਹੈ। ਜੇ ਸਾਨੂੰ ਕਿਸੇ ਵੀ ਇੰਡੀਆ ਦੇ ਵਿੱਚ ਪਾਰਟ ਦਾ ਸਾਨੂੰ ਸਮਝ ਜਾਂਦਾ ਹੈ ਕਿ ਸਿੱਖ ਪਾਰਟ ਹੈ ਉਸ ਦੇਸ਼ ਦਾ, ਤੇ ਫਿਰ ਸਾਡੇ ਨਾਲ ਵਿਤਕਰਾ ਕਿਉਂ? ਤੇ ਅਸੀਂ ਉਹਨਾਂ ਜੋ ਸੁੱਤੀ ਹੋਈ ਗੌਰਮੈਂਟਾਂ ਸੁੱਤੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਮੈਸੇਜ ਦਿੰਦੇ ਹਾਂ, ਕਿਉਂਕਿ ਉਹ ਤਮਾਸ਼ਾ ਦੇਖ ਰਹੇ ਹਨ, ਸੁੱਤੀਆਂ ਨਹੀਂ। ਉਹ ਸਿੱਖ ਕੌਮ ਦਾ ਭਾਵੇਂ 1984 ਵਾਲਾ ਹੋਵੇ, ਭਾਵੇਂ ਕੋਈ ਐਸੀ ਗੱਲ ਹੋਵੇ, ਉਹ ਹਮੇਸ਼ਾ ਹੀ ਸਾਡਾ ਤਮਾਸ਼ਾ ਦੇਖਦੇ ਹਨ ਕਿ ਸਿੱਖ ਕਿੰਨੀ ਗਿਣਤੀ ਦੇ ਵਿੱਚ ਜਾਗਰੂਕ ਹਨ। ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਵਿਦੇਸ਼ਾਂ ਦੇ ਵਿੱਚ ਸਿੱਖ ਬੈਠਾ ਹੈ, ਹਰ ਦੇਸ਼ ਦੇ ਵਿੱਚ ਸਿੱਖ ਬੈਠਾ ਹੈ, ਉਹ ਅੱਜ ਜਾਗਰੂਕ ਹੈ। ਅਸੀਂ ਆਪਣੇ ਹੱਕਾਂ ਦੀ ਲੜਾਈ ਕਦੇ ਨਹੀਂ ਛੱਡਾਂਗੇ ਤੇ ਆਪਣੇ ਹੱਕ ਲੈਣ ਤੋਂ ਬਗੈਰ ਸਾਡਾ ਦੂਸਰਾ ਕੋਈ ਵੀ ਸਾਡਾ ਜੋ ਸੇਵਾ ਨਹੀਂ ਹੈ। ਅਸੀਂ ਆਪਣੇ ਹੱਕਾਂ ਲਈ ਭਾਵੇਂ ਸ਼ਹੀਦੀਆਂ ਦੇਣੀਆਂ ਪੈਣ, ਭਾਵੇਂ ਸ਼ਾਂਤਮਈ ਸੰਘਰਸ਼ ਨੂੰ ਅੱਗੇ ਲੈ ਕੇ ਜਾਈਏ, ਅਸੀਂ ਇਸੇ ਹੀ ਤਰ੍ਹਾਂ ਡਟੇ ਰਵਾਂਗੇ ਜਿੱਦਾਂ ਚਿਰ ਸਾਨੂੰ ਸਾਡਾ ਹੱਕ ਨਹੀਂ ਮਿਲਦਾ। ਸੋ ਮੈਂ ਸਾਰੇ ਹੀ ਜੋ ਟਰਾਈ ਸਟੇਟ ਦੀਆਂ ਸੰਗਤਾਂ ਅੱਜ ਇਕੱਠੀਆਂ ਹੋਈਆਂ ਹਨ, ਸੋ ਚੈਨਲ 84 ਹੈ ਜੋ ਬਹੁਤ ਹੀ ਸਾਨੂੰ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਦਾ ਚੈਨਲ ਹੈ, ਸਿੱਖਾਂ ਦੀ ਆਵਾਜ਼ ਹੈ ਜੋ ਥਾਂ ਪਰ ਥਾਂ ਇਹ ਸਾਰੇ ਹੀ ਦੁਨੀਆ ਦੇ ਉੱਤੇ ਮੈਸੇਜ ਦੇ ਰਿਹਾ ਹੈ। ਸਾਡੇ ਲਈ ਬੜੀ ਮਾਣ ਦੀ ਗੱਲ ਹੈ। ਮੈਂ ਧੰਨਵਾਦੀ ਹਾਂ ਜੋ ਸਾਡਾ 84 ਟੀਵੀ ਜੋ ਸਾਡਾ ਹੈ ਉਹ ਹਮੇਸ਼ਾ ਹੀ ਬਹੁਤ ਵਧੀਆ ਕਵਰਿੰਗ ਕਰਦਾ ਹੈ। ਤੇ ਅੱਜ ਮੈਂ ਇਹ ਮੈਸੇਜ ਛੱਡਦਾ ਹਾਂ ਕਿ ਜਿੱਥੇ ਵੀ ਸਾਡਾ ਮੀਡੀਆ ਜੋ ਹੈ, ਸਾਡਾ ਲੋਕਲ ਮੀਡੀਆ, ਅਮਰੀਕਾ ਦਾ ਮੀਡੀਆ, ਉਹ ਦੁਨੀਆ ਭਰ ਦੇ ਵਿੱਚ ਆਵਾਜ਼ ਉਠਾ ਰਿਹਾ ਹੈ। ਜੋ ਸਾਡੇ ਇੰਡੀਆ ਦਾ ਮੀਡੀਆ ਕਹਾਉਣ ਦਾ ਉਹਨਾਂ ਨੂੰ ਕੋਈ ਵੀ ਹੱਕ ਨਹੀਂ। ਮੈਂ ਅੱਗੇ ਵੀ ਮੈਸੇਜ ਦਿੱਤਾ ਹੈ ਕਿ ਉਹ ਮੀਡੀਆ ਜੋ ਸੱਚਾਈ ਦੀ ਗੱਲ ਨਾ ਕਰੇ ਉਸ ਨੂੰ ਮੀਡੀਆ ਨਹੀਂ ਆਖਿਆ ਜਾਂਦਾ। ਉਹ ਮੀਡੀਆ ਨਹੀਂ ਹੈ, ਅਸਲੀ ਮੀਡੀਆ ਉਹ ਹੈ ਜੋ ਸੱਚ ਹੱਕ ਦੀ ਗੱਲ ਕਰੇ। ਮੈਂ ਇਹ ਨਹੀਂ ਕਹਿੰਦਾ ਵੀ ਸਿੱਖਾਂ ਦੀ ਗੱਲ ਕਰੇ, ਜਿਹੜੀ ਵੀ ਕੌਮ ਦੇ ਉੱਤੇ ਕੋਈ ਭੀੜ ਬਣੇ ਉਹਨਾਂ ਦਾ ਸਹੀ ਮੈਸੇਜ ਦੁਨੀਆ ਦੇ ਉੱਤੇ ਪਹੁੰਚਾਵੇ, ਉਹੋ ਹੀ ਅਸਲ ਮੀਡੀਆ ਹੁੰਦਾ ਹੈ। ਸੋ ਮੈਂ ਧੰਨਵਾਦੀ ਹਾਂ ਸਾਰੀਆਂ ਸੰਗਤਾਂ ਦਾ, TV 84 ਦਾ ਜਿਨ੍ਹਾਂ ਨੇ ਇਹ ਕਵਰਿੰਗ ਕੀਤੀ ਹੈ, ਤੇ ਹੋਰ ਮੀਡੀਏ ਦਾ ਵੀ ਜੋ ਇੱਥੇ ਅੱਜ ਦੇ ਪ੍ਰੋਗਰਾਮ ਨੂੰ ਕਵਰ ਕਰ ਰਹੇ ਹਨ। ਇੰਨਾ ਕੁਝ ਕਹਿੰਦਾ ਹੋਇਆ ਕਿ ਮੈਂ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।